ਅਗਲੀ ਗੱਲ ਕਰ ਲਈਏ ਸ਼ਰਮਾ ਜੀ, ਪੰਜਾਬ ਸਰਕਾਰ ਦੀ ਕੋਈ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਕੋਈ ਤਸਵੀਰ ਜਿਹੜੀ ਆ ਉਹ ਵਰਤੀ ਹੈ ਤੇ ਉਸ ਮਾਮਲੇ ਦੇ ਵਿੱਚ AI ਦਾ ਸਹਾਰਾ ਲਿਆ ਸੀਗਾ, ਪਰ ਹੁਣ ਪੰਜਾਬ ਸਰਕਾਰ ਘਿਰ ਗਈ ਹੈ ਕਸੂਤੀ ਜੀ। ਬਿਲਕੁਲ ਜੀ, ਇੱਕ ਸਾਰੀਆਂ ਅਖਬਾਰਾਂ 'ਚ, ਮੀਡੀਆ ਅਦਾਰਿਆਂ 'ਚ ਪੂਰੇ ਪੰਨਿਆਂ ਦੇ ਇਸ਼ਤਿਹਾਰ ਦਿੱਤੇ ਇਹਨਾਂ ਨੇ। 2 ਇਤਿਹਾਸਕ ਦਿਹਾੜੇ, 2 ਮਹਾਨ ਵਿਰਾਸਤਾਂ। ਆਪਣੇ ਸੁਝਾਅ ਭੇਜੋ ਤੇ ਦੱਸੋ ਪੰਜਾਬ ਸਰਕਾਰ ਇਹਨਾਂ ਪਾਵਨ ਦਿਹਾੜਿਆਂ ਨੂੰ ਵਿਸ਼ਾਲ ਰੂਪ 'ਚ ਕਿਸ ਤਰ੍ਹਾਂ ਮਨਾਵੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ, ਸ਼੍ਰੀ ਅੰਮ੍ਰਿਤਸਰ ਸਾਹਿਬ ਦਾ 450ਵਾਂ ਸਥਾਪਨਾ ਦਿਵਸ। ਸੋ ਇੱਕ ਪਾਸੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਲਾਈ, ਦੂਏ ਪਾਸੇ ਦਰਬਾਰ ਸਾਹਿਬ ਦੀ ਜਿਹੜੀ ਤਸਵੀਰ ਲਾਈ ਉਹਦੇ ਨਾਲ ਛੇੜਛਾੜ। ਸੋ ਇਹਨਾਂ ਨੇ ਕੀਤਾ ਕਿ ਦੋਏ ਫੋਟੋਆਂ ਮਤਲਬ ਕੱਢ ਲੀਆਂ ਜਿਹੜੀਆਂ ਓਰੀਜਨਲ ਬਣੀਆਂ ਹੋਈਆਂ ਸੀਗੀਆਂ। ਜਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਜਿਹੜੀ ਪ੍ਰਚਲਿਤ ਤਸਵੀਰ ਆ, ਵੈਸੇ ਤਾਂ ਸਿੱਖ ਧਰਮ ਦੇ ਵਿੱਚ ਤਸਵੀਰ ਦੀ ਕੋਈ ਸਥਾਨ ਨਹੀਂ ਹੈਗਾ, ਪਰ ਉਹਦੇ ਬਾਵਜੂਦ ਇੱਕ ਤਸਵੀਰ ਜਿਹੜੀ ਪ੍ਰਚਲਿਤ ਆ, ਚੱਲ ਰਹੀ ਹੈ ਨਾ, ਉਹ ਤਸਵੀਰਾਂ ਦੇ ਵਿੱਚੋਂ ਇਹਨਾਂ ਨੇ ਤਸਵੀਰ ਕੱਢ ਕੇ ਉਹਦਾ ਪਿਛਲੀ ਸਾਰੀ ਬੈਕਡੋਰ ਬਦਲ ਲਈ, ਸਾਰਾ ਕੁਝ ਬਦਲਿਆ। ਉਸੇ ਤਰ੍ਹਾਂ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਵੀ ਇਹੀ ਕੀਤਾ ਕਿ ਦਰਬਾਰ ਸਾਹਿਬ ਦੀ ਅਸਲੀ ਫੋਟੋ ਜਿਹੜੀ ਮਤਲਬ ਕਿ ਇਹਨਾਂ ਦੇ ਲੋਕ ਸੰਪਰਕ ਦੇ ਕਿੰਨੇ ਫੋਟੋਗ੍ਰਾਫਰਾਂ ਨੇ ਖਿੱਚੀਆਂ ਹੋਈਆਂ ਨੇ, ਉਹਨਾਂ ਦੇ ਬੈਂਕ 'ਚ ਸੈਂਕੜਿਆਂ ਫੋਟੋਆਂ ਉਹਨਾਂ ਦੇ ਕੰਪਿਊਟਰਾਂ 'ਚ ਪਈਆਂ ਨੇ ਲੋਕ ਸੰਪਰਕ ਦੀ, ਉੱਥੋਂ ਲੈਣ ਦੀ ਬਜਾਏ, ਜਾਂ ਅੰਮ੍ਰਿਤਸਰ ਖੇਤਰ ਦੇ ਸਾਡੇ ਜਾਂ ਹੋਰ ਮੀਡੀਆ ਅਦਾਰਿਆਂ ਦੇ ਚੰਗੇ ਨਾਮੀ ਗ੍ਰਾਮੀ ਫੋਟੋਗ੍ਰਾਫਰਾਂ ਤੋਂ ਲੈਣ ਦੀ ਬਜਾਏ, ਹੋਰ ਛੱਡੋ ਗੂਗਲ ਤੇ ਅਸਲੀ ਫੋਟੋਆਂ ਬਹੁਤ ਪਈਆਂ ਨੇ, ਉਹ ਫੋਟੋ ਲੈਣ ਦੀ ਬਜਾਏ ਇਹਨਾਂ ਨੇ ਫੋਟੋ ਕਿਹੜੀ ਚੁਣੀ, ਕਿਵੇਂ ਚੁਣੀ, ਇਸ ਦਾ ਕਿਸੇ ਨੂੰ ਨਹੀਂ ਪਤਾ ਜੀ। ਪਰ ਉਹਦੇ ਵਿੱਚ ਮਤਲਬ ਕਿ ਸਾਰਾ ਕੁਝ ਫੇਡ ਆਊਟ ਕਰਤਾ। ਆਕਾਸ਼ ਵੀ ਨਕਲੀ, ਧਰਾਤਲ ਵੀ ਨਕਲੀ ਹੈ ਨਾ, ਸਰੋਵਰ ਤੇ ਵੀ ਫੇਡ ਆਊਟ, ਸੰਗਤ ਆਉਂਦੀ ਜਾਂਦੀ ਵੀ ਫੇਡ ਆਊਟ। ਆਹ ਤਸਵੀਰ ਹੈ ਜੀ, ਆ ਪੂਰੇ ਪੇਜ ਦਾ ਇਸ਼ਤਿਹਾਰ ਹੈ। ਅੱਛਾ, ਸੋ ਆ ਤਸਵੀਰ ਲਾਈ, ਇਹਦੇ ਵਿੱਚ ਸਾਰਾ ਕੁਝ ਮਤਲਬ ਕਿ ਬਦਲ ਕੇ ਰੱਖਤਾ ਇਹਨਾਂ ਨੇ। ਆ ਦੇਖੋ, ਸਾਰਾ ਥੱਲੇ ਫੇਡ ਆਊਟ ਕਰਤਾ, ਨਾ ਕੋਈ ਦਿਖਦਾ। ਸੋ ਇਹ ਤਸਵੀਰ ਤੋਂ ਲੈ ਕੇ ਫਿਰ ਇਤਰਾਜ਼ ਹੋਇਆ, ਔਰ ਤਕਨੀਕੀ ਮਾਹਿਰਾਂ ਦਾ ਕਹਿਣਾ ਕਿ ਜੀ ਇਹ AI ਨਾਲ ਤਿਆਰ ਫੋਟੋ ਹੈ। ਤੁਸੀਂ SGPC ਤੋਂ ਹੀ ਮੰਗ ਲੈਂਦੇ ਭਾਈ, ਜੇ ਹੋਰ ਨਹੀਂ ਸੀ ਜੀ, ਤੁਸੀਂ ਆਪਣੇ ਫੋਟੋਗ੍ਰਾਫਰ ਨੂੰ ਭੇਜ ਕੇ ਕਰਵਾ ਲੈਂਦੇ। ਅਸਲ 'ਚ ਇਹ ਲੋਕ ਸੰਪਰਕ ਵਿਭਾਗ ਜਾਰੀ ਜ਼ਰੂਰ ਕਰਦਾ, ਉਹਨਾਂ ਦੇ ਨਾਂ ਹੀ ਜਾਰੀ ਜ਼ਰੂਰ ਹੁੰਦੀ ਹੈ, ਪਰ ਇਹ ਤਿਆਰ ਦਿੱਲੀ ਤੋਂ ਹੁੰਦਾ ਸਾਰਾ ਕੁਝ, ਪ੍ਰੈਸ ਨੋਟ ਤੋਂ ਲੈ ਕੇ ਸਾਰਾ ਕੁਝ। ਤਾਂ ਹੀ ਆਪਾਂ ਗੱਲ ਕਰਦੇ ਸੀ ਨਾ ਕਿ ਅੰਗਰੇਜ਼ੀ 'ਚ ਪਹਿਲਾਂ ਪ੍ਰੈਸ ਨੋਟ ਬਣਦਾ, ਫਿਰ ਹਿੰਦੀ 'ਚ ਬਣਦਾ, ਫਿਰ ਪੰਜਾਬੀ ਦੀ ਵਾਰੀ ਆਉਂਦੀ ਹੈ, ਫਿਰ ਪੰਜਾਬੀ ਵਾਲਿਆਂ ਨੂੰ ਕਹਿੰਦੇ ਕਿ ਹੁਣ ਤੁਸੀਂ ਅਨੁਵਾਦ ਕਰ ਲਓ, ਕਿਉਂਕਿ ਦਿੱਲੀ 'ਚੋਂ ਬਣਨਾ, ਦਿੱਲੀ 'ਚੋਂ ਪਾਸ ਹੋਣਾ। ਤੋ ਜੇ ਉਰੇ ਬਣਾ ਵੀ ਦਊਗਾ ਤਾਂ ਵੀ ਦਿੱਲੀ ਵਾਲਿਆਂ ਨੇ ਪਾਸ ਕਰਨਾ, ਤੇ ਜੇ ਪਾਸ ਉਹਨੇ ਕਰਨਾ, ਇਸ ਲਈ ਪਹਿਲਾਂ ਹਿੰਦੀ ਤੇ ਅੰਗਰੇਜ਼ੀ 'ਚ ਬਣਾਉਂਦੇ ਨੇ। ਉਸੇ ਤਰ੍ਹਾਂ ਹੀ ਇਸ਼ਤਿਹਾਰ ਦਿੱਲੀ ਵਾਲੇ ਪਾਸ ਕਰਦੇ ਨੇ। ਤੁਹਾਨੂੰ ਯਾਦ ਹੋਣਾ, ਸ਼ੁਰੂ 'ਚ ਵੀ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਸੀ। ਆਮ ਬੱਚੇ ਨੂੰ ਵੀ ਸਮਝ ਹੁੰਦੀ ਆ, ਤੇ ਤੁਸੀਂ ਇਹਦਾ ਮਤਲਬ ਸਮਝ ਤੋਂ ਕੋਹਾਂ ਦੂਰ ਹੋ। ਦਰਬਾਰ ਸਾਹਿਬ ਦੀ ਫੋਟੋ ਨਾਲ ਸਭ ਤੋਂ ਪਹਿਲਾਂ ਝਾੜੂ ਲਾਤਾ ਸੀ ਨਾਲ, ਜੀ ਬਿਲਕੁਲ, ਬਹੁਤ ਵਿਵਾਦ ਹੋਇਆ ਸੀ ਉਹਦਾ ਵੀ। ਤੋ ਅੱਜ ਫਿਰ ਤੁਸੀਂ ਇੱਕ ਮਤਲਬ ਗਲਤ ਹਰਕਤ ਕਰ ਰਹੇ ਹੋ। ਓਰੀਜਨਲ ਤਸਵੀਰ, ਅਸਲੀ ਤਸਵੀਰ ਹੈ ਨਾ, ਉਹ ਰੂਹਾਨੀਅਤ ਵਾਲੀ ਪੂਰੀ ਤਸਵੀਰ ਲਾਉਣ ਦੀ ਬਜਾਏ ਤੁਸੀਂ ਉਹਦੇ ਨਾਲ ਆਪਣੀ ਕਲਾਕਾਰੀ ਦਿਖਾ ਕੇ ਤਸਵੀਰ ਲਾਈ ਆ, ਉਹਦੇ ਉੱਤੇ SGPC ਨੇ ਇਤਰਾਜ਼ ਜਤਾਇਆ। ਉਹਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ, ਔਰ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਇਹਨਾਂ ਦਿਹਾੜਿਆਂ ਨੂੰ ਜੇ ਮਨਾਉਣਾ ਚਾਹੁੰਦੀ ਹੈ ਤਾਂ SGPC ਨਾਲ ਮਿਲ ਕੇ ਆ ਜਾਵੇ, ਸਾਡੇ ਨਾਲ ਸੰਪਰਕ ਸਾਧ ਲਵੇ, ਹੈ ਨਾ। ਦੂਸਰੇ ਪਾਸੇ ਉਹ ਕਹਿੰਦੇ ਕਿ ਦਿਹਾੜੇ ਮਨਾ ਲਾਂਗੇ ਅਸੀਂ, ਹੈ ਨਾ, ਧਾਰਮਿਕ ਆਯੋਜਨ ਲਈ ਅਸੀਂ ਹੈਗੇ ਹਾਂ। ਤੁਸੀਂ ਜੇ ਕਰਨਾ, ਤਾਂ ਜੇ ਤੁਹਾਨੂੰ ਸੱਚਮੁੱਚ ਇਹਨਾਂ ਦਿਹਾੜਿਆਂ ਦਾ ਮੋਹ ਹੈ, ਸਤਿਕਾਰ ਹੈ ਨਾ, ਅਕੀਦਤ ਹੈ, ਤਾਂ ਤੁਸੀਂ ਘੱਟੋ ਘੱਟ ਉਹਨਾਂ ਪਵਿੱਤਰ ਨਗਰਾਂ ਨੂੰ ਹੀ ਸੁੰਦਰ ਬਣਾ ਦਿਓ, ਉਹਨਾਂ ਦੇ ਵਿਕਾਸ ਲਈ ਹੀ ਕੰਮ ਕਰ ਦਿਓ, ਸਥਾਨਕ ਕਾਰਜ ਨੇ ਜਿਹੜੇ ਅੜੇ ਹੋਏ ਉਹਨਾਂ ਨੂੰ ਮੁਕੰਮਲ ਕਰ ਦਿਓ, ਇਸ ਰੂਪ 'ਚ ਆ ਜਾਓ। ਸੋ ਸਰਕਾਰ ਆਪਣਾ ਕੰਮ ਕਰੇ, ਨਾ ਕਿ ਉਹ ਕਹਿੰਦੇ SGPC ਵਾਲੇ ਕੰਮ ਕਰੇ। ਸੋ ਇਸ ਸਥਿਤੀ, ਵੈਸੇ ਬਾਦਲਾਂ ਨੇ ਵੀ ਤਾਂ ਸਾਰਾ ਕੁਝ ਕੀਤਾ, ਜਦੋਂ ਆਪਣੀ ਸਰਕਾਰ ਸੀ ਫਿਰ ਸਾਰਾ ਕੁਝ ਬਾਦਲ ਸਰਕਾਰ ਕਰਦੀ ਸੀ, ਜੀ ਹੈ ਨਾ। ਹਾਂ, ਪਰ ਆਹ ਤਸਵੀਰ ਲਾਉਣ ਵਾਲਾ ਵਰਤਾਰੇ ਨੇ ਇਹਨਾਂ ਨੂੰ ਸਵਾਲਾਂ ਦੇ ਘੇਰੇ 'ਚ ਲਿਆਤਾ, ਔਰ SGPC ਨੇ ਇਤਰਾਜ਼ ਪ੍ਰਗਟਾਇਆ, ਔਰ ਉਹਨਾਂ ਨੂੰ ਮਾਫੀ ਮੰਗਣ ਲਈ, ਤਸਵੀਰ ਵਾਪਸ ਲੈਣ ਲਈ ਬੇਨਤੀ ਕੀਤੀ ਹੈ। ਤੇ ਅੱਗੇ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਘੱਟੋ ਘੱਟ ਕਿਸੇ ਨਾਲ ਸਲਾਹ ਮਸ਼ਵਰਾ ਕਰ ਲਿਆ ਕਰੋ ਜੇ ਇਜਾਜ਼ਤ ਦੇਣਾ ਹੋਵੇ। ਸੋ ਪੰਜਾਬ ਸਰਕਾਰ ਬਿਲਕੁਲ ਘਿਰੀ ਹੈ ਜੀ ਇਸ ਇਸ਼ਤਿਹਾਰਬਾਜ਼ੀ ਦੇ ਰੂਪ 'ਚ। ਜੀ ਦੇਖ ਲਓ ਤੁਸੀਂ ਸ਼ਰਮਾ ਜੀ, ਕਮਾਲ ਦੀ ਗੱਲ ਆ ਵੀ ਸਰਕਾਰਾਂ ਕੋਲੇ ਥਿੰਕ ਟੈਂਕ ਹੁੰਦੇ ਆ, ਸਰਕਾਰਾਂ ਕੋਲੇ ਇਹਨਾਂ ਕੰਮਾਂ ਦੇ ਲਈ ਅਮਲਾ ਫਾਲਾ ਹੁੰਦਾ, ਤੇ ਸਾਰੇ ਅਮਲੇ ਫਾਲੇ ਦੇ ਵਿੱਚੋਂ ਇੱਕ ਵੀ ਬੰਦਾ ਹੈ ਨੀਗਾ ਰਾਏ ਦੇਣ ਵਾਲਾ, ਜਿਹੜਾ ਇਹਨਾਂ ਨੂੰ ਸਿੱਧੇ ਰਾਹ ਪੈਣ ਦੀ ਰਾਏ ਦੇ ਦੇਵੇ। ਨਹੀਂ ਪ੍ਰਵੀਨ ਜੀ, ਕਈ ਵਾਰ ਇਹ ਹੁੰਦਾ ਕਿ ਜੇ ਬੰਦਾ ਰਾਏ ਦਿੰਦਾ ਵੀ ਹੋਵੇ, ਪਹਿਲਾਂ ਅਗਲੇ ਨੇ 2-4 ਵਾਰ ਦਿੱਤੀ ਹੋਵੇ, ਅਗਲੇ ਸੁਣਦੇ ਹੀ ਨਾ ਹੋਣ, ਫਿਰ ਅਗਲਾ ਚੁੱਪ ਕਰ ਜਾਂਦੀ ਹੈ, ਅਗਲਾ ਕਹਿੰਦਾ ਕਿ ਭੁਗਤੋ, ਫਿਰ ਆਪਾਂ ਨਹੀਂ ਦਿੰਦੇ। ਕਈ ਵਾਰ ਇਹ ਵੀ ਹੁੰਦਾ ਫਿਰ। ਜੀ ਸਹੀ ਹੈ।